दर्शकों ब्रेक तो बाद थोड़ा स्वागत है जी। डॉक्टर साहब साढ़े को अगला फेसबुक मैसेज आया है दादू पाकिस्तान तो वीर जुबेर अहमद जी का। ये लिखते हैं मैं ਤੁਹਾਡਾ चैनल देखता हाँ ਤੇ TV 84 ਮੈਨੂੰ ਬਹੁਤ ਪਸੰਦ ਹੈ। ਕਸ਼ਮੀਰ ਦੀ ਆਜ਼ਾਦੀ ਤਰੀਕ ਦੀ ਸਪੋਰਟ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਿੱਖ ਭਰਾ ਤੇ ਭੈਣਾਂ ਮਹਾਨ ਹੋ। ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਆਜ਼ਾਦ ਹੋਵੋ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ जिंदाबाद 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 जी। जुबेर अहमद जी का बहुत बहुत शुक्रिया। उन्होंने सानू दादू पाकिस्तान तो लिखा है, उन्होंने साडा शुक्रिया किया कि कश्मीर स्ट्रगल की असी हमायत करते हैं, इसलिए वो थैंकफुल ने। मैं समझदा भी नहीं ये साडा सफर टुगैदर है, साडा दुश्मन भी एक है, साडियां राहां भी इक्को जिहियां ने, क्योंकि जिहड़े भी आज़ादी के रस्ते ते तुरदे ने इस गल का इल्म है। निरंजन सिंह नाकस एक पंजाबी शायर हुए ने ते उन्हां दी मैनूं पूरा तक जिहड़ा वो कपलेट याद नहीं है, पर उहदी एक लाइन सी कि आज़ादी मुफ्त नहीं मिलदी, इहदा मुल तारना पैंदा। और ये ठीक है भी कईयां नूं मुल किसे दा किसे ने तार दिता है, जिवें 1000 साल की गुलामी बाद जिन्हां दे हत्थ च अज पावर है उत्थे उन्हां दा जिहड़ा आज़ादी लई मुल सिखां ने तारिया। और जिवें फिर कहंदे ने कि भाई जे इस बगीचे नूं, इस बाग नूं, इस गुलस्तान नूं सिंजण दे लई खून साडा डुलिया ते जदों अज वो पौधे जवान ने उन्हां दे उत्ते जिहड़ा शबाब है ते अज ये सानू कहंदे ने कि इस गुलजार नाल, इस गुलस्तान नाल तुहाडा कोई संबंध नहीं, तुसीं तां भूंड हो ਜਿਹੜੇ ਆ ਕੇ ਇਸ ਗੁਲਸਤਾਨ ਦੀ ਖੂਬਸੂਰਤੀ ਨੂੰ ਖਰਾਬ ਕਰ ਰਹੇ ਨੇ। तो ਅਸੀਂ ਉਦੋਂ ਵੀ ਮੁੱਲ ਤਾਰਿਆ, ਪਰ ਸਾਡੀ ਜਿਹੜੀ ਨਾਅਹਿਲ ਲੀਡਰਸ਼ਿਪ ਦੀ ਬਦੌਲਤ ਅਸੀਂ ਉਸ ਮੌਕੇ ਨੂੰ ਗਵਾਇਆ। ਪਰ ਅੱਜ ਵੀ ਜਿਵੇਂ ਪਿਛਲੇ ਲਗਭਗ 3 ਦਹਾਕਿਆਂ ਕੁੱਲ ਮਿਲਾ ਕੇ ਤਾਂ 7 ਦਹਾਕੇ ਹੋ ਜਾਣੇ ਨੇ ਜਦੋਂ 47 ਦੀ ਅਸੀਂ ਗੱਲ ਕਰੀਏ, ਪਰ ਇਹਨਾਂ 3 ਦਹਾਕਿਆਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਉਹ ਗੁਰੂ ਦੇ ਪਿਆਰੇ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ ਨੇ ਗੁਰੂ ਚਰਨਾਂ ਦੇ ਵਿੱਚ, ਕਿਉਂਕਿ ਕੌਮੀ ਅਣਖ ਔਰ ਗੈਰਤ ਸਾਨੂੰ ਪਿਆਰੀ ਹੈ। ਔਰ ਕਸ਼ਮੀਰੀਆਂ ਦੇ ਮਾਮਲੇ 'ਚ ਮੈਂ ਜਿਵੇਂ ਅਕਸਰ ਲਗਾਤਾਰਤਾ ਨਾਲ ਮੇਰਾ ਇਹ ਕਹਿਣਾ ਰਿਹਾ ਕਿ ਵੀ ਜਿਸ ਬਹਾਦਰੀ ਦੇ ਨਾਲ ਉਹ ਖਲੋਤੇ ਨੇ ਅੱਜ, ਜਿਵੇਂ ਉਹ ਟਕਰਾ ਰਹੇ ਨੇ ਜ਼ੁਲਮ ਦੇ ਨਾਲ, ਜਿਵੇਂ ਵਰਦੀਆਂ ਗੋਲੀਆਂ ਦੇ ਵਿੱਚ ਲੱਗੇ, ਕਰਫਿਊ ਦੇ ਵਿੱਚ ਉਹਨਾਂ ਦੇ ਸਿਰ ਤੋਂ ਪੈਰਾਂ ਤੱਕ ਇੱਕੋ ਹੀ ਆਵਾਜ਼ ਗੂੰਜਦੀ ਹੈ ਆਜ਼ਾਦੀ ਆਜ਼ਾਦੀ। तो ਜਦੋਂ ਇਸ ਲੈਵਲ ਤੱਕ ਕੋਈ ਗੱਲ ਚਲੀ ਜਾਏ ਔਰ ਜਿਹੜੇ ਭਾਰਤ ਦੇ ਅਖੌਤੀ ਐਕਸਪਰਟ ਐਨਾਲਿਸਟ ਨੇ ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਹੁਣ ਕੀ ਕਰੀਏ, ਕਿਉਂਕਿ ਆਮ ਲੋਕਾਂ ਨੂੰ ਡਰਾਉਣ ਲਈ ਤੁਸੀਂ ਗੋਲੀ ਚਲਾਉਂਦੇ ਹੋ, ਗੋਲੀਆਂ ਨੂੰ ਲਗਾਤਾਰ ਚਲਾਉਣ ਦੇ ਨਾਂ ਥੱਲੇ ਕਰਫਿਊ ਲਾਉਂਦੇ ਹੋ, ਜੇ ਪੁਲਿਸ ਨਹੀਂ ਹੈ CRPF ਸੱਦਦੇ ਹੋ, ਫਿਰ ਫੌਜ ਸੱਦਦੇ ਹੋ। ਪਰ ਜਿਹੜੇ ਲੋਕ ਉਹਨਾਂ ਵਰਦੀਆਂ ਗੋਲੀਆਂ ਦੇ ਵਿੱਚ ਲੱਗੇ ਕਰਫਿਊ 'ਚ ਬਾਹਰ ਨਿਕਲਦੇ ਨੇ ਉਹ ਅੰਨੇ ਹੋ ਰਹੇ ਨੇ, ਮਾਰੇ ਜਾ ਰਹੇ ਨੇ, ਉਹਨਾਂ ਦੇ ਬਰਬਾਦ ਹੋ ਰਹੇ ਨੇ, ਲੇਕਿਨ ਉਹਨਾਂ 'ਚੋਂ ਕੋਈ ਆਵਾਜ਼ ਨਿਕਲ ਰਹੀ ਆ ਆਜ਼ਾਦੀ ਆਜ਼ਾਦੀ। तो मैं समझदा भी इस किस्म की कौम ਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ। तो ਅਸੀਂ ਇਹਨਾਂ ਦਾ ਜ਼ੁਬੇਰ ਅਹਿਮਦ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਖਾਲਿਸਤਾਨ ਦੇ ਸੰਘਰਸ਼ ਦੇ ਹਮਾਇਤੀ ਨੇ, ਕਸ਼ਮੀਰੀਆਂ ਲਈ ਵੀ ਦਰਦ ਰੱਖਦੇ ਨੇ। ਪਰ ਮੈਨੂੰ ਅੱਜ ਅਫਸੋਸ ਹੋਇਆ ਜਦੋਂ ਖਬਰ ਦੇਖ ਰਿਹਾ ਸੀ, ਕੱਲ ਪਾਕਿਸਤਾਨ ਦੇ ਵਿੱਚ ਬਲੈਕ ਡੇ ਰੱਖਿਆ ਸੀ ਕਿ ਕਸ਼ਮੀਰੀਆਂ ਨਾਲ ਸੋਲੀਡੈਰਿਟੀ ਦਿਖਾਉਣ ਦੇ ਲਈ, ਪਰ ਜਿਹੜਾ ਉਹਨਾਂ ਦੇ ਮੀਡੀਆ ਦੇ ਵੀ ਖਬਰ ਸੀ ਕਿ ਲਿਊਕਵਰਮ ਰਿਸਪੌਂਸ, ਕਿ ਵੀ ਬਹੁਤ ਘੱਟ ਰਿਸਪੌਂਸ। ਈਵਨ ਉਹਨਾਂ ਦੀਆਂ ਧਾਰਮਿਕ ਪਾਰਟੀਆਂ ਨੇ ਤਾਂ ਇਕੱਠ ਕੀਤੇ, ਰੈਲੀਆਂ ਕੀਤੀਆਂ, ਲੇਕਿਨ ਕੋਈ ਵੀ ਵੱਡੀ ਰੈਲੀ ਜਿਹੜੀ ਹੈ ਉਹ ਪਾਕਿਸਤਾਨ ਸਰਕਾਰ ਜਾਂ ਦੂਸਰੀਆਂ ਵੱਡੀਆਂ ਧਿਰਾਂ ਵੱਲੋਂ ਨਹੀਂ ਹੋਈ। ਜਿਹੜੀ ਕਦੀ ਲਾਹੌਰ ਦੇ ਵਿੱਚ ਹੋਈ ਵੀ ਉਸ ਦੇ ਵਿੱਚ ਹਾਜ਼ਰੀ ਬਹੁਤ ਘੱਟ ਸੀ। ਮੈਂ ਸਮਝਦਾ ਵੀ ਇਹ ਜਿਹੜੀ ਬੇਰੁਖੀ ਹੈ ਮੈਜੋਰਟੀ ਪਾਕਿਸਤਾਨੀਆਂ ਦੀ ਔਰ ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਦੀ, ਇਹ ਜਿਹੜੀ ਹੈ ਨਾਕਾਬਲੇ ਮੁਆਫੀ ਹੈ। ਕਿਉਂਕਿ ਜਦੋਂ ਕਸ਼ਮੀਰੀ ਖਲੋਤੇ ਨੇ ਤੇ ਪਾਕਿਸਤਾਨ ਇੱਕ ਪਾਸੇ ਕਲੇਮ ਵੀ ਕਰਦਾ ਹੈ ਕਿ ਜੀ ਇਹ ਹੋਏ, ਔਰ ਜੇ ਜ਼ਬਾਨੀ ਕਲਾਮੀ ਜਾਂ ਉਹਨਾਂ ਦਾ ਪ੍ਰਾਈਮ ਮਿਨਿਸਟਰ ਕਹਿ ਵੀ ਰਿਹਾ ਜੀ ਕਸ਼ਮੀਰ 'ਚ ਰਾਏਸ਼ੁਮਾਰੀ ਕਰਵਾਓ, ਪਰ ਪਹਿਲਾਂ ਤੁਸੀਂ ਕਿੰਨਾ ਆਪਣੇ ਮੁਲਕ ਦੇ ਵਿੱਚ ਤੁਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਕਿੰਨੀ ਕੁ ਲਹਿਰ ਖੜੀ ਕੀਤੀ ਹੈ। ਸੋ ਇਹ ਅਫਸੋਸਨਾਕ ਹੈ ਜਦੋਂ ਮੈਂ ਇਸ ਖਬਰ ਨੂੰ ਦੇਖਿਆ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਦਾ ਇੱਕ ਸ਼ਲੋਕ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਉਸ ਨੂੰ ਚੁਣਿਆ ਜੀ। ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦੀਖਿਆ ਹੋਏ, ਆਪ ਪਛਾਣੈ ਹਰ ਮਿਲੈ ਬਹੁੜ ਨਾ ਮਰਣਾ ਹੋਏ।
ਕੀਚੜ ਹਾਥ ਨਾ ਬੂਢਈ, ਏਕਾ ਨਦਰ ਨਿਹਾਲ, ਨਾਨਕ ਗੁਰਮੁਖ ਉਭਰੇ, ਗੁਰ ਸਰਵਰ ਸੱਚੀ ਭਾਲ। ਜੀ ਇਸ ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਹੁਣ ਬਘਿਆੜ ਆਮ ਤੌਰ ਤੇ ਜਾਨਵਰਾਂ ਦੇ ਵਿੱਚ ਬਘਿਆੜ, ਸ਼ੇਰ ਇਹ ਇੱਕ ਖਤਰਨਾਕ ਨੇ, ਜਿਹੜਾ ਜਿਸ ਦੇ ਡਰ ਦੇ ਥੱਲੇ ਜਾਂ ਕਈ ਵਾਰੀ ਬਘਿਆੜ ਦੀ ਸ਼ਕਲ ਦੂਰੋਂ ਜੇ ਤੁਰਿਆ ਆਂਦਾ ਹੋਏ ਤਾਂ ਉਹ ਸੁੱਪ ਹੋ ਜਾਂਦੇ ਨੇ। ਲੋਕ ਜਿਹੜੇ ਵੀ ਕੋਈ ਹੋਣ ਜੰਗਲ 'ਚ ਉੱਥੇ ਹੀ ਬੈਠ ਜਾਂਦੇ ਨੇ, ਕਈਆਂ ਦੇ ਸਾਹ ਸੁੱਤੇ ਜਾਂਦੇ ਨੇ। ਸੋ ਇਸ ਅਲੰਕਾਰ ਨੂੰ ਗੁਰੂ ਸਾਹਿਬ ਨੇ ਮਰੀ ਹੋਈ ਆਤਮਾ ਵਾਲਿਆਂ ਲਈ ਇਸਤੇਮਾਲ ਕੀਤਾ, ਜਿਨ੍ਹਾਂ ਦੀ ਜ਼ਮੀਰ ਮਰੀ ਹੈ, ਰੱਬ ਤੋਂ ਦੂਰ ਨੇ, ਕਿ ਉਹਨਾਂ ਦੇ ਆਤਮਿਕ ਜੀਵਨ ਨੂੰ ਬਾਗ ਮਰੈ ਮਨ ਮਾਰੀਏ, ਕਿ ਉਹਨਾਂ ਦੇ ਆਤਮਿਕ ਜੀਵਨ ਨੂੰ ਜਿਵੇਂ ਬਘਿਆੜ ਨੇ ਮਾਰ ਦਿੱਤਾ ਹੋਏ, ਪਰ ਜਿਸ ਦੇ ਕੋਲ ਜਿਸ ਸਤਿਗੁਰ ਦੀਖਿਆ ਹੋਏ, ਕਿ ਜਿਸ ਨੇ ਸਤਿਗੁਰੂ ਤੋਂ ਦੀਖਿਆ ਲਈ, ਸਿੱਖਿਆ ਲਈ, ਗੁਰੂ ਦੀ ਮੱਤ ਲਈ, ਗੁਰਮਤਿ ਅਨੁਸਾਰ ਜੀਵਨ ਜੀਵਿਆ, ਉਹਦੇ ਚ ਕੀ ਹੁੰਦਾ? ਆਪ ਪਛਾਣੈ ਹਰ ਮਿਲੈ, ਬੌੜ ਨਾ ਮਰਨਾ ਹੋਏ। ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਭਾਈ ਇਹ ਤਾਂ ਗੁਰੂ ਦੇ ਦਰ ਦੇ ਵਿੱਚ ਆ ਕੇ, ਜਿਵੇਂ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਵੀ ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ, ਬਹੁੜ ਨਾ ਮਰਨਾ ਹੋਏ। ਹੁਣ ਐਸੀ ਮਰਨੀ ਕੀ ਹੈ? ਆਪਣਾ ਆਪਾ ਗੁਰੂ ਨੂੰ ਦੇ ਦੇਣਾ। ਜਦੋਂ ਅਸੀਂ ਸੀਸ ਤਲੀ ਤੇ ਧਰ ਕੇ ਜੂਝਣ ਦੀ ਗੱਲ ਕਰਦੇ ਹਾਂ, ਸੀਸ ਤਲੀ ਤੇ ਵੀ ਉਹੀ ਧਰ ਸਕਦਾ ਜਿਸ ਨੇ ਅੰਦਰੋਂ ਆਪੇ ਨੂੰ ਮਾਰ ਲਿਆ, ਹਉਮੈ ਨੂੰ ਮਾਰ ਲਿਆ, ਮੈਂ ਨੂੰ ਮਾਰ ਲਿਆ। ਔਰ ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਦੋਂ ਤੁਸੀਂ ਆਪਾ ਮਾਰ ਲੈਂਦੇ ਹੋ, ਰੱਬ ਦੇ ਨਜ਼ਦੀਕ ਹੁੰਦੇ ਹੋ, ਫਿਰ ਤੁਹਾਡਾ ਆਉਣ ਜਾਣ ਕੱਟਿਆ ਜਾਂਦਾ। ਮਤਲਬ ਇਹ ਹੈ ਕਿ ਤੁਸੀਂ ਮੌਤ ਦੇ ਡਰ ਤੋਂ ਸੁਰਖਰੂ ਹੋ ਜਾਂਦੇ ਹੋ। ਮੌਤ ਦਾ ਡਰ ਤੁਹਾਡੇ ਜੀਵਨ ਦੇ ਵਿੱਚ ਕੋਈ ਬੁਖਲਾਹਟ, ਕੋਈ ਡਰ, ਕੋਈ ਰੁਕਾਵਟ ਪੈਦਾ ਨਹੀਂ ਕਰਦਾ। ਕੀਚੜ ਹਾਥ ਨਾ ਬੂਢਈ, ਏਕਾ ਨਦਰ ਨਿਹਾਲ। ਹੁਣ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਹਉਮੈ, ਉਹਨਾਂ ਨੂੰ ਗੁਰੂ ਸਾਹਿਬ ਨੇ ਚਿੱਕੜ ਦੇ ਨਾਲ ਤਸ਼ਬੀਹ ਦਿੱਤੀ ਹੈ, ਕਿਉਂਕਿ ਚਿੱਕੜ ਦੇ ਵਿੱਚ ਪੈਰ ਫਸਦਾ ਔਰ ਤੁਸੀਂ ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਦੇ। ਜਿਵੇਂ ਅਸੀਂ ਰਹਿਰਾਸ ਸਾਹਿਬ ਪੜ੍ਹਦੇ ਹਾਂ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ, ਕਿ ਇਹ ਜਿਹੜਾ ਮੋਹ ਦਾ ਚਿੱਕੜ ਹੈ, ਇਸ ਦੇ ਵਿੱਚ ਜਦੋਂ ਅਸੀਂ ਫਸ ਜਾਂਦੇ ਹਾਂ ਤੇ ਫਿਰ ਅੱਗੇ ਜੀਵਨ ਤੁਰਦਾ ਨਹੀਂ ਤੇ ਉਹ ਡੁੱਬ ਜਾਂਦੇ ਨੇ। ਇੱਥੇ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਦੋਂ ਆਪ ਪਛਾਣਿਆ ਹਰ ਮਿਲੈ ਦੀ ਅਵਸਥਾ ਆ ਜਾਂਦੀ ਹੈ, ਫਿਰ ਮਨ ਵਿਕਾਰਾਂ ਦੇ ਵਿੱਚ ਨਹੀਂ ਜਾਂਦਾ। ਕੀਚੜ ਹਾਥ ਨਾ ਬੂਢਈ, ਏਕਾ ਨਦਰ ਨਿਹਾਲ। ਉਹ ਜਿਹੜੀਆਂ ਰੂਹਾਂ ਰੱਬ ਨਾਲ ਜੁੜੀਆਂ ਹੋਈਆਂ ਨੇ, ਉਹ ਨਜ਼ਰ ਨੂੰ ਕਹਿੰਦੇ ਨੇ। ਨਿਹਾਲ ਹੈ ਬਾਗੋ ਬਾਗ ਹੋ ਜਾਣਾ, ਆਨੰਦ ਦੇ ਵਿੱਚ ਆ ਜਾਣਾ, ਕਿ ਉਸ ਨਿਰੰਕਾਰ ਨਾਲ ਜੁੜ ਕੇ ਨਦਰ ਨਿਹਾਲ ਸਤਿਗੁਰੂ ਦੇ ਨਾਲ ਜਿਹੜਾ ਉਹ ਮਨੁੱਖ ਜਿਹੜੇ ਨੇ ਉਹ ਵਿਕਾਰਾਂ ਚੋਂ ਬਚ ਜਾਂਦੇ ਨੇ। ਨਾਨਕ ਗੁਰਮੁਖ ਉਭਰੇ, ਗੁਰ ਸਰਵਰ ਸੱਚੀ ਪਾਲ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਗੁਰਮੁਖ ਉਭਰਦੇ ਨੇ, ਉਹਨਾਂ ਦਾ ਉਭਾਰ ਹੁੰਦਾ ਔਰ ਉਹ ਸੱਚੇ ਗੁਰੂ ਦੇ ਸਰੋਵਰ, ਸੱਚੇ ਗੁਰੂ ਦੀ ਜਿਹੜੀ ਸਦਾ ਥਿਰ ਰਹਿਣ ਵਾਲੀ ਕੰਧ ਹੈ, ਉਸ ਦਾ ਸਹਾਰਾ ਉਹਨਾਂ ਨੂੰ ਮਿਲ ਜਾਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਕਾਈ ਪ੍ਰਾਈਮ ਵਾਸ਼ਿੰਗਟਨ DC ਤੋਂ। ਤੇ ਹੁਣ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਆ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।